अस्सलाम वालेकुम, नमस्ते, सत श्री अकाल ते गुड ईवनिंग। ਇਹ ਜਿਹੜੀ ਸਿਸਟਮ ਨੇ ਇੱਕ ਮਿਊਜ਼ੀਕਲ ਚੇਅਰ ਸ਼ੁਰੂ ਕੀਤੀ ਹੈ, ਆਪਾਂ ਸਾਰੇ ਉਹਦੇ ਹਿੱਸੇਦਾਰ ਬਣ ਗਏ। ਕਦੇ ਸੋਚਿਆ ਅਸੀਂ ਕਿੰਨਾ ਕੰਮਾਂ 'ਚ ਪਏ ਹਾਂ? ਅਸੀਂ ਜੀ ਬੈਠੇ ਹਾਂ ਤੇ ਬੜੀ ਦਾਨਸ਼ ਦੀ ਗੱਲ ਕਰਦੇ ਹਾਂ ਬਈ ਗੱਲ ਇਹ ਆ ਕਿ ਅਰੂਜ ਨੂੰ ਜ਼ਵਾਲ ਹੁੰਦਾ ਹੈ। ਅਰੂਜ ਨੂੰ ਜ਼ਵਾਲ ਇੱਕ ਬੰਦਾ 100 ਸਾਲ ਹਕੂਮਤ ਕਰਦਾ ਹੈ ਔਰ ਕੁੱਟ ਕੇ ਉਹ ਖਾਂਦਾ ਹੈ ਤੇ ਸਭ ਕੁਝ ਉਡਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਦੀ ਅਗਰ ਮੌਤ ਹੋ ਜਾਂਦੀ ਹੈ ਜਾਂ ਉਹਦੀ ਹਕੂਮਤ ਖੁੱਸ ਜਾਂਦੀ ਹੈ, ਇਹ ਜ਼ਵਾਲ ਹੈ। ਉਹ ਤੇ ਆਪਣੀ ਸਭ ਕੁਝ ਉਡਾ ਗਿਆ, ਐਸ਼ ਕਰ ਗਿਆ ਤੇ ਸਭ ਕੁਝ ਲੈ ਗਿਆ, ਉਹਨੂੰ ਕਾਹਦਾ ਜ਼ਵਾਲ ਹੈ? ਤੁਸੀਂ ਇਹ ਕਹਿ ਸਕਦੇ ਕਿ ਤੁਹਾਡਾ ਜਿਹੜਾ ਨਾ ਕੁਝ ਦਿਨ ਸ਼ਾਇਦ ਅੱਗੋਂ ਬਦਲ ਜਾਣ, ਕੋਈ ਹੋਰ ਉਸ ਤੋਂ ਭੈੜਾ ਆ ਜਾਵੇ ਜਾਂ ਸ਼ਾਇਦ ਤੁਹਾਨੂੰ ਕੋਈ ਉਹਦਾ ਜ਼ਵਾਲ ਕੋਈ ਨਹੀਂ, ਉਸ ਅਰੂਜ ਨੂੰ ਕੋਈ ਜ਼ਵਾਲ ਨਹੀਂ। ਫਿਰ ਕਹਿੰਦੇ ਜੀ ਹਨੇਰੀ ਰਾਤ ਭਾਵੇਂ ਕਿੰਨੀ ਲੰਮੀ ਕਿਉਂ ਨਾ ਹੋਵੇ ਇਹਦੀ ਸਵੇਰ ਹੁੰਦੀ ਹੈ। ਅੱਛਾ, ਇੱਕ ਬੰਦੇ ਨੂੰ ਤੁਸੀਂ 100 ਸਾਲ ਹਨੇਰੀ ਰਾਤ ਦਾ ਮਤਲਬ ਪਤਾ ਕੀ ਹੁੰਦਾ? ਹਨੇਰੀ ਰਾਤ ਦਾ ਮਤਲਬ ਬੁਰਾ ਵਕਤ। ਇੱਕ ਬੰਦੇ ਨੂੰ, ਇੱਕ ਕੌਮ ਨੂੰ, ਇੱਕ ਨਸਲ ਨੂੰ ਤੁਸੀਂ 100 ਸਾਲ, 1000 ਸਾਲ, 2000 ਸਾਲ, 4000 ਸਾਲ ਹਨੇਰੇ 'ਚ ਰੱਖੋ। ਉਹਦੇ ਤੇ ਸਾਡੇ ਤੇ ਜਿਵੇਂ ਹਿੰਦੁਸਤਾਨ ਦੇ ਉੱਤੇ ਅੰਗਰੇਜ਼ਾਂ ਨੇ, ਕਦੇ ਅਫਗਾਨੀਆਂ ਨੇ, ਕਦੇ ਕਿਸੇ ਨੇ ਹਕੂਮਤ ਕੀਤੀ। ਸਾਡੀ ਹਨੇਰੀ ਰਾਤ ਕਿੰਨੀਆਂ ਸਦੀਆਂ ਰਹੀ ਤੇ ਉਸ ਤੋਂ ਬਾਅਦ ਅਗਰ ਆਜ਼ਾਦੀ ਮਿਲ ਗਈ ਤੇ ਆਜ਼ਾਦੀ ਵੀ ਜਿੱਦਾਂ ਮਿਲੀ ਉੱਤੇ ਦੀ ਟਾਪਕ ਨਹੀਂ ਆਪਣਾ, ਤੇ ਉਹ ਹਨੇਰੀ ਰਾਤ ਕਿੱਦਾਂ ਖਤਮ ਹੋ ਗਈ? ਉਹ ਜਿਹੜੇ ਉਸ ਜ਼ਮਾਨੇ 'ਚ ਅਜ਼ੀਤਾਂ ਸਹੀਆਂ, ਸਾਡੇ ਵੱਡੇ ਮਰ ਗਏ ਬਗੈਰ ਹੱਕ, ਹਰ ਕਿਸੇ ਦੇ ਹੱਕ ਖਾਧੇ ਗਏ ਤੇ ਉਹ ਮਰ ਗਏ, ਉਹ ਹਨੇਰੀ ਰਾਤ ਖਤਮ ਹੋ ਗਈ ਉਹਨਾਂ ਤੇ ਨਹੀਂ ਹੋਈ। ਫਿਰ ਕਹਿੰਦੇ ਜੀ ਅਯੂਬ ਖਾਨ ਦਾ ਵੇਖਿਆ ਅਸ਼ਰ ਕੀ ਹੋਇਆ ਸੀ? ਬਈ ਕੀ ਅਸ਼ਰ ਹੋਇਆ ਸੀ? ਬਈ ਇੱਥੇ ਗੱਲ ਸੁਣੋ, ਇਹ ਜਿਹੜਾ ਹੱਕ ਹੁੰਦਾ, ਜਿਹੜਾ ਨਜਾਇਜ਼ ਹੱਕ ਹੁੰਦਾ ਨਾ, ਇਹ ਮੁਤਬਿਨ ਬਗੈਰਤ ਹੁੰਦਾ। ਉਹਨੇ ਅਯੂਬ ਖਾਨ ਨੇ 11-12 ਸਾਲ ਟੋਟਲ ਤੁਹਾਡੇ ਤੇ ਕੁੱਟ ਕੇ ਹਕੂਮਤ ਕੀਤੀ। ਉਸ ਤੋਂ ਬਾਅਦ ਉਹਨੇ ਆਪਣੇ ਦੌਰ ਦੇ ਵਿੱਚ ਉਹਦੇ ਪੁੱਤਰ ਗੌਰ ਅਯੂਬ ਤੇ ਅਖਤਰ ਅਯੂਬ ਵਗੈਰਾ ਨੇ ਇੰਡਸਟਰੀ ਲਾਈ, ਗੰਦਾਰਾ ਇੰਡਸਟਰੀ ਦੇ ਨਾਂ ਤੇ, ਔਰ ਹੋਰ ਬਹੁਤ ਕੁਝ ਕੀਤਾ ਔਰ ਉਹਨਾਂ ਨੇ ਲੁੱਟਿਆ, ਰੱਜ ਕੇ ਲੁੱਟਿਆ ਤੇ ਉਹ ਅਮੀਰ ਤਰੀਨ ਹੋ ਗਏ ਲੋਕ। ਔਰ ਉਹ ਜਿਹੜੇ ਨੇ ਇਹ ਜਿਹੜਾ ਅਯੂਬ ਖਾਨ ਦਾ ਗੌਰ ਅਯੂਬ ਤੇ ਗੌਰ ਅਯੂਬ ਦਾ ਅੱਗੇ ਜਿਹੜਾ 2.5 ਇੰਚ ਦੀ ਜਿਹੜੀ ਸਿਰੀ ਨਹੀਂ, ਆੜਾ ਅਪੋਜੀਸ਼ਨ ਲੀਡਰ ਕੀ ਉਹਦਾ ਨਾਂ ਹੈ ਉਮਰ ਅਯੂਬ, ਇਹ ਅਯੂਬ ਖਾਨ ਦਾ ਪੋਤਾ ਹੈ। ਅਜੇ ਤੱਕ ਤੇ ਉਹਦਾ ਦੀਵਾ ਬਣ ਰਿਹਾ। ਤੁਸੀਂ ਕਹਿੰਦੇ ਅਯੂਬ ਖਾਨ ਦੇ ਨਾਲ ਕੀ ਹਸ਼ਰ ਹੋਇਆ? ਕੋਈ ਹਸ਼ਰ ਨਹੀਂ ਹੋਇਆ। ਫਿਰ ਕਹਿੰਦੇ ਆ ਜੀ ਕਿ ਯਾਜਾ ਜੀ ਤੇ ਕਬਰ ਹੀ ਨਹੀਂ ਲੱਭਦੀ। ਉਹ ਭਾਈ ਜਾਨ, ਕਬਰ ਨੂੰ ਕੀ ਕਰਨਾ ਹੈ? ਕਬਰ ਅਗਰ ਨਹੀਂ ਵੀ ਲੱਭਦੀ ਕਿ ਯਾਜਾ ਕਿਹੜਾ ਵਲੀ ਅੱਲਾ ਸੀ ਉੱਥੇ ਜਾ ਕੇ ਲੋਕਾਂ ਨੇ ਜਾ ਕੇ ਮਿਲਣਾ ਸੀ ਉਹਨੂੰ? ਬਈ ਯਾਜਾ ਇੱਕ ਉਹ ਸੀ ਜਿਸ ਬੰਦੇ ਨੇ 3 ਸਾਲ ਇਸ ਤਰ੍ਹਾਂ ਦੀ ਹਕੂਮਤ ਕੀਤੀ ਕਿ ਉਹਨੇ ਕੰਜਰਖਾਨਾ ਬਣਾ ਕੇ ਰੱਖਿਆ ਵਜ਼ੀਰ ਆਜ਼ਮ ਪ੍ਰੈਜ਼ੀਡੈਂਸੀ ਨੂੰ। ਔਰ ਨਾ ਕੋਈ ਫੌਜੀ ਬੋਲਦਾ ਸੀ, ਨਾ ਕੋਈ ਸਿਵਲ ਬੋਲਦਾ ਸੀ, ਨਾ ਕੋਈ ਸਿਆਸਤਦਾਨ ਬੋਲਦਾ ਸੀ, ਨਾ ਕੋਈ ਮੁੱਲਾ ਬੋਲਦਾ ਸੀ, ਨਾ ਕੋਈ ਬੰਦਾ ਨਹੀਂ, ਥਰ ਕੰਬਦੇ ਸੀ। ਔਰ ਉਹਨੂੰ ਉਹਦੇ ਅੱਗੇ ਕੋਈ ਨਹੀਂ ਬੋਲਿਆ। ਉਹਨੇ ਕੁੱਟ ਕੇ ਹਕੂਮਤ ਕੀਤੀ। ਉਹਨੇ ਕਬਰ ਨੂੰ ਕੀ ਕਰਨਾ? ਉਹਦੇ ਪੁੱਤਰਾਂ ਨੇ ਜਾ ਕੇ ਉੱਥੇ ਦੀਵੇ ਬਾਲਣੇ, ਉਹਨੂੰ ਕੀ ਕਬਰ ਨਾਲ? ਤੇ ਫਿਰ ਕਹਿੰਦੇ ਨੇ ਜੀ ਭੁੱਟੋ ਦਾ ਅਸ਼ਰ ਵੇਖਿਆ। ਅੱਛਾ ਜੀ, ਭੁੱਟੋ ਦਾ ਕੀ ਅਸ਼ਰ? ਪਹਿਲੀ ਗੱਲ ਤੇ ਇਹ ਕਿ ਭੁੱਟੋ ਨੇ ਕੁੱਟ ਕੇ ਹਕੂਮਤ ਕੀਤੀ, ਕੋਈ ਸ਼ੱਕ ਨਹੀਂ, ਆਪਣੀ ਮਰਜ਼ੀ ਦੀ। ਭੁੱਟੋ ਨੇ ਯਾਨੀ ਕਿ ਉਧਰ ਤੁਮ ਇਧਰ ਹਮ ਦੇ ਵਿੱਚ ਭੁੱਟੋ ਸ਼ਾਮਲ ਸੀ। ਫਿਰ ਉਸ ਤੋਂ ਬਾਅਦ ਇਹ ਹੈ ਕਿ ਭੁੱਟੋ ਨੇ ਚੀਫ ਮਾਰਸ਼ਲ ਐਡਮਿਨਿਸਟ੍ਰੇਟਰ ਪਹਿਲਾ ਭੁੱਟੋ ਬਣਿਆ। ਫਿਰ ਉਸ ਤੋਂ ਬਾਅਦ ਭੁੱਟੋ ਨੇ ਆਈਨ ਦਿੱਤਾ। ਭੁੱਟੋ ਨੇ ਬਹੁਤ ਬੜਾ ਕਾਰਨਾਮਾ। ਲੇਕਿਨ ਉਸ ਤੋਂ ਬਾਅਦ ਉਹਨੇ ਪੂਰੀ ਐਸ਼ ਨਾਲ ਆਪਣੀ ਟਰਮ, ਆਪਣੀ ਮਰਜ਼ੀ ਨਾਲ ਉਹਨੇ ਅਸੈਂਬਲੀਆਂ ਤੋੜੀਆਂ, ਅੱਗੋਂ ਫਿਰ ਧਾਂਦਲੀ ਕੀਤੀ ਤਾਂ ਉਹਦਾ ਨਤੀਜਾ ਇਹ ਨਿਕਲਿਆ। ਲੇਕਿਨ ਭੁੱਟੋ ਨਾਲ ਹੋਈ ਕੀ? ਉਹਨੇ ਮੌਤ ਮੰਨੋ ਸ਼ਾਨ ਨਾਲ ਕਬੂਲ ਕੀਤੀ, ਲੇਕਿਨ ਹੋਈ ਕੀ ਉਹਦੇ ਨਾਲ? ਉਹਦਾ ਜਿਹੜਾ ਮਜ਼ਾਰ ਹੈ 50 ਲੱਖ ਬੰਦਾ ਸਵਾਲ ਤੇ ਜਾਂਦਾ, ਉਹਦੇ ਨਾਲ ਕੀ ਹੋਈ? ਉਹ ਤੇ ਹੋ ਰਿਹਾ। ਉਹਦੀ ਬੇਟੀ ਅੱਗੇ ਬਣ ਗਈ ਵਜ਼ੀਰ ਆਜ਼ਮ। ਉਹ ਵੀ ਛੱਡੋ, ਵਜ਼ੀਰ ਆਜ਼ਮ ਨੂੰ ਫਿਰ ਉਹਦਾ ਜਿਹੜਾ ਦਮਾਦ ਆ ਜ਼ਰਦਾਰੀ, ਉਹ ਦੂਸਰੀ ਵਾਰੀ ਸਦਰ ਬਣ ਰਿਹਾ, ਬਦਨਾਮ ਤਰੀਨ ਆਦਮੀ ਜਿਹਨੂੰ ਕਹਿੰਦੇ ਲੋਕ 10% ਕਹਿੰਦੇ ਸੀ, ਦੂਸਰੀ ਵਾਰੀ ਸਦਰ ਬਣਿਆ। ਪੁੱਤਰ ਉਹਦਾ ਜਿਹੜਾ ਜ਼ਰਦਾਰੀ ਦਾ ਪੁੱਤਰ ਹੈ ਬਲਾਵਲ, ਉਹ ਛੋਟੀ ਜਿਹੀ ਉਮਰ 'ਚ ਵਜ਼ੀਰ ਆਜ਼ਮ, ਵਜ਼ੀਰ ਖਾਰਜਾ ਬਣਾ ਦਿੱਤਾ ਉਹਨਾਂ ਨੇ। ਤੇ ਜਿਹੜੀ ਬੇਨਜ਼ੀਰ ਆ ਉਹ ਵੀ ਵਜ਼ੀਰ ਆਜ਼ਮ ਬਣੀ ਉਹਦੀ ਭੁੱਟੋ ਦੀ। ਤੇ ਫਿਰ ਉਹ ਇਹ ਗੱਲ ਕਿਸੇ ਨਹੀਂ ਚੇਤੇ ਕਿ ਜਨਰਲ ਮੁਸ਼ਰਫ ਨੇ ਕਿਹਾ ਸੀ ਬਈ ਗੱਲ ਸੁਣ ਬਲਾਵਲ ਤੇ ਬਖਤਾਵਰ, ਤੁਹਾਡੀ ਜਿਹੜੀ ਮਾਂ ਸੀ ਨਾ ਬੇਨਜ਼ੀਰ, ਉਹਦਾ ਕਾਤਲ ਤੁਹਾਡਾ ਪਿਓ ਜੇ ਜ਼ਰਦਾਰੀ। ਆਖਿਆ ਉਹਦੀ ਤਾਂ ਕੋਈ ਗੱਲ ਨਹੀਂ ਕਰਦਾ, ਉਹਦਾ ਤੁਸੀਂ ਨਾ ਕੋਈ ਐਕਸ਼ਨ ਲਿਆ ਨਾ ਕਿਸੇ ਗੱਲ ਦਾ। ਉਦੋਂ ਇਸ ਵਾਸਤੇ ਭੁੱਟੋ ਦਾ ਕੀ ਵਿਗੜਿਆ? ਅੱਜ ਉਹਦੀਆਂ ਅੱਜ ਉਹ ਜਿਹਦਾ ਪਤਾ ਨਹੀਂ, ਉਹ ਕਹਤਾ ਕभी ਮੈਂ ਗਈ ਸੀ, ਮੈਂ ਕਿ ਗਿਆ ਥਾ। ਜਿਹੜਾ ਬਲਾਵਰ ਸਾਹਿਬ ਵੀ ਨਾ, ਉਹ ਵੀ ਮੁਤਮਨ ਨੇ, ਅੱਗੋਂ ਤੁਸੀਂ ਆਪ ਸਮਝ ਲਓ। ਉਹ ਕਿਹੜੀ ਖੂਬੀ ਆ ਉਹਦੇ 'ਚ? ਸਿਰਫ ਇਹ ਖੂਬੀ ਕਿ ਉਹ ਭੁੱਟੋ ਦਾ ਨਵਾਸਾ ਹੈ ਬਸ। ਤੇ ਵੱਡੇ ਉਹ ਹੁਣ ਵਜ਼ੀਰ ਆਜ਼ਮ ਖਾਬ ਦੇ ਤੁਰਦਾ ਕੀ ਉਹਦੇ ਨਾਲ ਖਾਜਾ ਸਰਾ ਤਰ੍ਹਾਂ ਗੱਲ ਖਾਜਾ ਸਰਾ ਤਰ੍ਹਾਂ ਕਰਦਾ ਟੋਰ ਹਮ ਸੇ ਅਬ ਕੋਈ ਨਹੀਂ ਬਚੇਗਾ। ਉਹਦਾ ਤੇ ਰੋ ਵੀ ਜਿਹੜਾ ਨਾ, ਉਹਨੂੰ ਅਸੀਂ ਵਜ਼ੀਰ ਆਜ਼ਮ ਬਣਾਉਣਾ ਤਿਆਰ ਬੈਠੇ ਹਾਂ ਅਸੀਂ ਅੱਗੇ। ਫਿਰ ਕਹਿੰਦੇ ਆ ਜੀ ਅੱਛਾ ਜੀ ਜਾਲਕ ਨਾ ਬੜੀ, ਉਹਦੀ ਵੇਖੋ ਕਬਰ ਦਾ ਨਿਸ਼ਾਨ ਨਹੀਂ ਲੱਭਿਆ। ਭਾਈ ਮੇਰੀ ਗੱਲ ਸੁਣ, ਸਾਡੇ ਬੜੇ ਰਿਸ਼ਤੇਦਾਰ ਆਪਸ 'ਚ ਮਿਲਣ ਵਾਲੇ, ਜਾਣਨ ਵਾਲੇ, ਕਈ ਜਾਂਦੇ ਏਅਰ ਕ੍ਰੈਸ਼ ਹੋ ਜਾਂਦੇ ਨੇ। ਇੱਕ ਦਾ ਹੋਇਆ
ਵੱਡੀਆਂ ਵੱਡੀਆਂ ਹਸਤੀਆਂ ਦੇ ਹੋਏ, ਨੇਕ ਲੋਕਾਂ ਦੇ ਹੋਏ, ਬੁਰੇ ਲੋਕਾਂ ਦੇ ਵੀ ਹੋਏ। ਫਿਰ ਕੀ ਹੁੰਦਾ? 에ਅਰ ਕ੍ਰੈਸ਼ ਦੇ ਵਿੱਚ ਇਹੋ ਹੀ ਹੁੰਦਾ, ਹਾਲ ਹੁੰਦਾ। ਉਹਨੂੰ ਤੇ ਲੋਕੀ ਸ਼ਹਾਦਤ ਦੀ ਮੌਤ ਕਹਿੰਦੇ ਨੇ। ਕੀ ਉਹਦੇ ਨਾਲ ਹੋਇਆ ਕਿ ਉਹਨੂੰ ਕੋਈ 100 ਸਾਲ ਟੋਟੇ ਟੋਟੇ ਕਰਕੇ ਮਾਰਿਆ ਜ਼ਿਆ ਹਕ ਨੂੰ? ਨਹੀਂ, ਜ਼ਿਆ ਹਕ ਨੇ 11 ਸਾਲ ਤੁਹਾਡੇ ਤੇ ਹੁਕੂਮਤ ਕੀਤੀ ਤੇ ਕੀਤੀ ਪੂਰੇ, ਉਹ ਸੀ ਮੁਤਮਿਨ ਕੇ ਬਗੈਰਤ। ਦੁਨੀਆ ਦੀ ਇਸਲਾਮੀ ਤਰੀਕ ਦਾ ਸਭ ਤੋਂ ਵੱਡਾ ਮੁਨਾਫਿਕ ਉਹ ਸੀ। ਇਸਲਾਮ ਨੂੰ ਉਹਨੇ ਵੇਚਿਆ, ਸੌਦਾ ਕੀਤਾ, ਧੋਖਾ ਕੀਤਾ, ਝੂਠ ਮਾਰਿਆ। ਔਰ ਉਹਦੇ ਇੱਕ ਜਿਹੜਾ ਇਹ ਜਿਹੜੇ ਨਹੀਂ ਆਪਣਾ ਤੁਹਾਡਾ ਨਾਂ ਕੀ ਹੈ, ਸਾਫੀ ਹੈ ਜਿਹੜਾ ਮਜੀਦ ਕੀ ਇਹਦੇ ਨਾਲ ਅੱਜ ਕੱਲ੍ਹ ਕਿਹਾ ਸ਼ਾਮੀ ਨੇ ਟੀਵੀ ਤੇ ਆਣ ਕੇ ਕਿਹਾ ਕਿ ਮੈਂ ਜ਼ਿਆ ਹਕ ਨੂੰ ਗਿਆ, ਮੈਂ ਜ਼ਿਆ ਹਕ ਨੂੰ ਕਿਹਾ ਇਲੈਕਸ਼ਨ ਨਾ ਕਰਾਈ, ਹਾਲਾਤ ਠੀਕ ਨਹੀਂ ਬਾਹਰ, ਤੂੰ ਇਦਾਂ ਕਰ ਪਹਿਲੋਂ ਇਤਸਾਬ ਤੇ ਬਾਅਦ ਚ ਫਿਰ ਇੰਤਖਾਬ। ਤੇ ਆਖੇ ਉਹਨੇ ਮੇਰੀ ਗੱਲ ਮੰਨ ਲਈ। ਯਾਨੀ ਜ਼ਿਆ ਹਕ ਨੇ ਸ਼ਾਮੀ ਦੀ ਗੱਲ ਮੰਨ ਲਈ, ਇੱਕ ਅਖਬਾਰ ਨੇ ਵੇਚਤੀ ਤੇ ਉਹ ਸਾਰੇ ਕੁਰਾਨ ਤੇ ਹਲਫ ਛੱਡ ਦਿੱਤੇ ਜਿਹੜੇ ਉਹਨੇ ਵਾਅਦਾ ਕੀਤਾ ਸੀ ਮੈਂ 90 ਦਿਨ ਚ ਇਲੈਕਸ਼ਨ ਕਰਾਂਗੇ। ਤੇ ਉਹਦੇ ਨਾਲ ਬੜੀ ਹੋ ਗਈ, ਬੜੀ ਕੀ ਹੋ ਗਈ ਉਹਦੇ ਨਾਲ? ਉਹਨੇ ਜਿਹੜਾ ਉਹਦੇ ਤੇ ਖਰਬਾ ਰੁਪਏ ਦਾ ਅਰਬਾਂ ਰੁਪਏ ਦਾ ਇਲਜ਼ਾਮ, ਮੈਂ ਕਹਿੰਦਾ ਚਲੋ ਕੁਝ ਵੀ ਨਹੀਂ ਕਮਾਇਆ। ਕਿੱਥੇ ਰਹਿਣ ਡਈ ਉਹਦੀ ਔਲਾਦ? ਮਰਨ ਡਈ। ਉਹਦਾ ਅੱਗੇ ਐਡਾ ਵੱਡਾ ਮੁਤਮਿਨ ਬਗੈਰਤ ਇਜਾਜ਼ਤ ਹਕ ਛੱਡ ਕੇ ਗਿਆ। ਉਹ ਹਰ ਵਾਰੀ MNA ਹੁੰਦਾ, ਕਿਸੇ ਨਾ ਕਿਸੇ ਹੁਣ ਫਾਰਮ 47 ਦੇ MNA, ਵਜ਼ੀਰ ਵੀ ਬਣ ਜਾਂਦਾ। ਉਹਦੇ ਨਾਲ ਕੀ ਹੋਇਆ? ਇੱਕ ਇੱਥੇ ਇਹ ਤੇ ਗੱਲ ਕਰਦੇ ਨਹੀਂ ਤੁਸੀਂ ਕਿ ਇੱਕ ਮਿਰਜ਼ਾ ਗੁਲਾਮ ਮੁਹੰਮਦ ਹੁੰਦਾ ਸੀ, ਉਹ ਸਾਡਾ ਗਵਰਨਰ ਜਨਰਲ ਸੀ, ਦੂਸਰਾ ਜੇ ਖਾਜਾ ਨਾਜ਼ਮੁਦੀਨ ਤੋਂ ਬਾਅਦ, ਹਜ਼ਰਤ ਕਾਇਜ਼ਮ ਤੋਂ ਬਾਅਦ ਸ਼ਾਇਦ ਤੀਸਰਾ ਸੀ ਗਵਰਨਰ ਜਨਰਲ ਪਾਕਿਸਤਾਨ ਦਾ। ਤੇ ਮਜ਼ਦੂਰ ਸੀ, ਉਹਨੂੰ ਫਾਲਜ ਹੋਇਆ ਸੀ ਤੇ ਉਹ ਗਾਲਾਂ ਕੱਢਦਾ ਸੀ, ਬਕਾਇਦਾ ਵਜ਼ੀਰਾਂ ਨੂੰ ਗਾਲਾਂ ਕੱਢਦਾ ਸੀ, ਅਫਸਰਾਂ ਨੂੰ ਕੱਢਦਾ ਸੀ, ਫੌਜੀਆਂ ਨੂੰ ਕੱਢਦਾ ਸੀ, ਸਿਆਸਤਦਾਨਾਂ ਨੂੰ ਕੱਢਦਾ ਸੀ, ਮਸ਼ੀਰਾਂ ਨੂੰ ਕੱਢਦਾ ਸੀ, ਵਜ਼ੀਰਾਂ ਨੂੰ ਕੱਢਦਾ ਸੀ। ਕਿਸੇ ਦੀ ਜ਼ਰੂਰਤ ਨਹੀਂ ਸੀ ਬੋਲਣ ਦੀ। ਮਜ਼ਦੂਰ ਸ਼ਖਸ ਨੇ ਬੈੱਡ ਤੇ ਬਹਿ ਕੇ 4-5 ਸਾਲ ਗਾਲਾਂ ਵੀ ਕੱਢੀਆਂ, ਹੁਕੂਮਤ ਕੀਤੀ। ਉਹਦਾ ਕੋਈ ਨਾਂ ਨਹੀਂ ਲੈਂਦਾ ਵੀ ਉਹ ਵੀ ਕਿਤੇ ਆਇਆ ਸੀ। ਇਹ ਕੋਈ ਦੱਸਦਾ ਨਹੀਂ ਕਿ ਹਜ਼ਰਤ ਕਾਇਦੇ ਆਜ਼ਮ ਨੂੰ ਕਿੰਨੇ ਮਾਰਿਆ, ਕਿਉਂ ਮਾਰਿਆ, ਕਿੱਦਾਂ ਮਾਰਿਆ, ਬੈਗਨ ਕਿਉਂ ਖਰਾਬ ਹੋਈ, ਐਂਬੂਲੈਂਸ ਕਿਉਂ ਖਰਾਬ ਹੋਈ, ਉਹ ਕੀ ਲੈਣ ਗਏ ਸੀ? ਪਹਿਲੀ ਗੱਲ ਕਿ ਉੱਥੇ ਕਿੱਥੇ ਜ਼ਿਆਰਤ ਕੀ ਲੈਣ ਗਏ ਸੀ, ਕਿਉਂ ਕਰ ਲਿਆ ਸੀ ਜ਼ਿਆਰਤ? ਅੱਛਾ, ਉਹਨਾਂ ਦਾ ਪ੍ਰੋਟੋਕੋਲ ਇੰਨਾ ਸੀ ਕਿ ਇੱਕੋ ਹੀ ਪਾਸੇ ਉਹਨਾਂ ਦੀ ਐਂਬੂਲੈਂਸ ਜਾਣੀ ਸੀ, ਉਹ ਖਰਾਬ ਹੋ ਜਾਣੀ ਸੀ। ਇੱਕ ਡਰਾਈਵਰ ਬਾਹਰ ਬੈਠਾ ਸੜਕ ਤੇ, ਯਾਰ ਆਇਓ ਇੱਧਰ ਸਾਡੇ ਬਾਨੀ ਪਾਕਿਸਤਾਨ ਹੈ। ਸੋਚਿਆ ਕਰੋ ਜ਼ਰਾ। ਅੱਛਾ, ਫਿਰ ਲਿਆਕਤ ਅਲੀ ਖਾਨ ਨੂੰ ਕਿੰਨੇ ਮਾਰਿਆ ਸੀ? ਕੋਈ ਹਿਸਾਬ ਹੋਇਆ ਅੱਜ ਤੱਕ? ਮੁਹਤਰਮਾ ਫਾਤਮਾ ਨੂੰ ਕਿੰਨੀ ਤਜ਼ਲੀਲ ਕੀਤੀ ਅਯੂਬ ਖਾਨ ਨੇ? ਕੋਈ ਹਿਸਾਬ ਹੋਇਆ? ਫਿਰ ਬੇਨਜ਼ੀਰ ਭੁੱਟੋ ਨੂੰ ਮਾਰਿਆ ਗਿਆ, ਸ਼ਹੀਦ ਆ, ਬਹੁਤ ਜ਼ੁਲਮ ਕੀਤਾ ਗਿਆ। जनरल मुशर्रफ ने आवाज दे के खलो के किया बार बार के बेहतावर बहलावल बख्तावर तुहाडे मां बेरजी दा कातल तुहाडा प्यो जरदारी है। उस तो अगे गल नहीं चढ़ी। मुर्जा भुट्टो दा कातल जरदारी, उस तो अगे गल नहीं चली। अच्छा, इधर नहीं जाना, फिर होर बने भी नहीं जाना। चलो जी, तो हो गया। इधर क्यों नहीं जाते? तुसीं दसो, इन्हों कही जाते हो लभ लभ के। ये रौला ना पाओ, फौजी जिहड़े सियासतदान ते सियासतदान जिहड़े फौजियां ते ना पाओ, अपनी अपनी सारे करो। ये मैनूं दसो कि जनरल करामत जिहड़ा सी जहांगीर, वो फौजी नहीं सी, वो जरनैल नहीं सी, वो कमांडर नहीं सी, वो आर्मी चीफ नहीं सी। उन्होंने क्यों हटाया गया? की कीता सी उन्हें? की गद्दारी की, की जुल्म कीता सी? कि ना तो उन्हें मार्शल लाया, ना उन्हें आवाम नूं तंग कीता, कुछ भी नहीं सी कीता। उन्होंने क्यों बिठा के जबरदस्ती लिया के उसको इस्तीफा लिया गया? ਇਹਦਾ कोई हिसाब नहीं। ਇਹਦੀ ਗੱਲ ही नहीं करनी। क्यों नहीं करनी? कि सच्ची गल एक करोगे दूजी भी करनी पेगी, दूजी करोगे फिर तीजी भी करनी पेगी। ਅਸੀਂ तो पता किस पक्का ਅਸੀਂ ਇਸ ਕੰਮ ਲੱਗੇ ਆ ਕਿ ਇੱਕ ਨਵੀਂ ਕਹਾਣੀ ਸ਼ੁਰੂ ਕਰਦੇ ਆ, ਇੱਕ ਫਲਸਫਾ ਦੇ ਦਿਓ ਆਵਾਮ ਨੂੰ। ਅੱਛਾ ਯਾਰ, ਗੱਲ ਇਹ ਆ ਕਿ ਅਮਰੀਕਾ ਜਿਹੜਾ ਨਾ ਟੁੱਟਣ ਵਾਲਾ। ਅੱਛਾ, ਕਿਉਂ? ਅਮਰੀਕਾ ਨੂੰ ਹਾਸਾ ਹੀ ਨਿਕਲ ਜਾਂਦਾ ਵੈਸੇ ਅਜੀ ਗੱਲ। ਅਮਰੀਕਾ ਨੂੰ ਕੀੜੇ ਪੈ ਗਏ। ਅਮਰੀਕਾ ਉਹ ਸੁਪਰ ਪਾਵਰ ਆ ਜਿਹੜੇ ਉੱਥੋਂ ਉੱਠ ਕੇ ਸਾਰੀ ਦੁਨੀਆ ਨੂੰ ਫਤਿਹ ਕਰਕੇ ਈਰਾਨ ਦੇ ਵਿੱਚ ਕਿਤਨੇ ਪਤਾ ਨਹੀਂ ਕਿੰਨੇ ਹਜ਼ਾਰਾਂ ਕਿਲੋਮੀਟਰ ਚੱਲ ਕੇ ਇੱਥੇ ਆਣ ਕੇ ਕਿੰਨਾ ਡੂੰਘਾ ਬੰਬ ਮਾਰ ਕੇ ਉਹ ਇੱਕ ਐਸੇ ਮਾਡਰਨ ਜਹਾਜ਼ ਨਾਲ ਜਿਹੜਾ ਦਿਸਦਾ ਹੀ ਨਹੀਂ ਕਿਤੇ, ਤੋਂ ਉਹ ਜਿਹਾ ਤੇ ਕਹਤਾ ਹਮਨੇ ਮਾਰਾ। ਉਹ ਜਨਾਬ ਇੱਕ ਮੁਲਕ ਦਾ ਸਦਰ ਚੁੱਕ ਕੇ ਲੈ ਗਿਆ, ਉਹਦੀ ਬੇਗਮ ਚੁੱਕ ਕੇ ਲੈ ਗਿਆ। ਟਰੰਪ ਕਹਿੰਦਾ ਜੀ ਕੀਤਾ ਅਸੀਂ ਕਰਾਂਗੇ, ਹੋਰ ਵੀ ਗਾਂ ਵੀ ਕਰਾਂਗੇ। ਸਦਰ ਕਹਿੰਦਾ ਜੀ ਅਸੀਂ ਅਜੇ ਈਰਾਨ ਨੂੰ ਵੀ ਕਰਨਾ। ਅੱਛਾ ਜੀ, ਸਾਰੀ ਦੁਨੀਆ ਦੀਆਂ ਫੌਜਾਂ ਤਿਆਰ ਹੁੰਦੀਆਂ ਕਿ ਜਾ ਕੇ ਇਸਰਾਇਲ ਨੂੰ ਬਚਾਉਣਾ ਹੈ। ਇੱਧਰ ਕੋਈ ਧਿਆਨ ਇਹ ਹੈ। ਧਿਆਨ ਹਟਾਉਣ ਵਾਸਤੇ ਸਿਆਸਤਦਾਨ ਜਿਹੜੇ ਬੈਠੇ ਨਾ ਹੁਕੂਮਤ ਕਰਨ ਡਏ ਨੇ, ਜਿਹੜੇ ਸਾਰੇ ਫਾਰਮ 47 ਦੀ ਪੈਦਾਵਾਰ ਨੇ, ਅਸਲੀ ਤੇ ਕੋਈ ਨਾ, ਪਤਾ ਤਾਂ ਹੈ ਨਾ ਤੁਹਾਨੂੰ, ਮੈਨੂੰ ਵੀ ਪਤਾ, ਤੁਹਾਨੂੰ ਪਤਾ। ਤੇ ਇਹ ਫਿਰ ਇੱਕ ਨਵੀਂ ਕਹਾਣੀ। ਫੌਜ ਨੂੰ ਕਹਿ ਦਿਓ ਜੀ ਇਹ ਸਿਆਸਤਦਾਨਾਂ ਤੋੜਿਆ ਸੀ ਪਾਕਿਸਤਾਨ, ਸਿਆਸਤਦਾਨ ਨੂੰ ਕਹਿ ਦਿਓ ਫੌਜ ਨੇ ਤੋੜਿਆ ਸੀ। ਅੱਛਾ, ਭੁੱਟੋ ਤੇ ਜਾਈਆ ਗੱਠ ਜੋੜ ਕੀ ਸੀ? ਤੇ ਜਿੱਤਿਆ ਕੌਣ ਸੀ? ਜਿੱਤਿਆ ਤੇ ਸੀ ਮੁਜੀਬੁਰ ਰਹਿਮਾਨ। ਤੇ ਮੁਜੀਬੁਰ ਰਹਿਮਾਨ ਹੁਕੂਮਤ ਨੇ ਉਹਦੀ ਤੇ 160 ਸੀਟਾਂ ਸੀ ਤੇ 79 ਸੀਟਾਂ ਨੂੰ ਵਜ਼ੀਰ ਆਜ਼ਮ ਬਣਾਤਾ, ਬਲਕਿ ਚੀਫ ਮਾਰਸ਼ਲ ਐਡਮਿਨਿਸਟ੍ਰੇਟਰ ਬਣਾ ਦਿੱਤਾ, ਫਿਰ ਸਦਰ ਬਣਾਇਆ, ਫਿਰ ਵਜ਼ੀਰ ਆਜ਼ਮ ਬਣਾਇਆ। ਤਿੰਨ ਉਹਦੇ ਦਿੱਤੇ ਇਹਨੂੰ, ਜਿਹਨੂੰ ਕਹਿੰਦੇ ਭੁੱਟੋ ਨੂੰ ਵੀ ਭੁੱਟੋ ਦਾ ਅਸ਼ਰ। ਉਹਦੀ ਕਬਰ ਦੇ ਉੱਤੇ 50 ਲੱਖ ਬੰਦਾ ਹੁੰਦਾ ਹਰ ਸਾਲ, ਤੁਹਾਨੂੰ ਪਤਾ ਨਾ, ਕੁਛ ਨਹੀਂ। ਅੱਛਾ, ਹੁਣ ਕਹਿੰਦੇ ਜੀ ਜ਼ਿਆ ਹਕ ਦਾ, ਇਹ ਕਹਿੰਦੇ ਠੀਕ ਹੈ
ਜ਼ਿਆ ਲੱਖ ਦਾ ਇੱਕ ਗੱਲ ਮੈਂ ਮੰਨਦਾ ਕਿ ਜ਼ਿਆ ਲੱਖ ਨਾਲ ਇੱਕ ਨਾ ਇਨਸਾਫੀ ਹੋਈ ਆ ਕਿ ਉਹਦਾ ਪਰਦਾ ਨਹੀਂ ਰਿਹਾ। ਉਹਦੀ ਕਬਰ ਤੇ ਕੋਈ ਉਹ ਗਲਤ ਦੀ ਗੱਲ ਹੈ, ਲੋਕ ਕਹਿੰਦੇ ਤੇਰੀ ਕਬਰ ਤੇ ਕੋਈ ਪਿਸ਼ਾਬ ਕਰਨ ਵੀ, ਉਹਦੀ ਕਬਰ ਤੇ ਕੋਈ ਪਿਸ਼ਾਬ ਕਰਨ ਵੀ ਨਹੀਂ ਜਾਂਦਾ। ਮੈਂ ਇੱਕ ਵਾਰੀ ਵਾਕਈ ਸਪੈਸ਼ਲ ਵੇਖਣ ਗਿਆ, ਮੈਂ ਉਹਨੂੰ ਪਸੰਦ ਨਹੀਂ ਕਰਦਾ ਮੁਨਾਫਿਕ ਆਦਮੀ, ਲੇਕਿਨ ਮੈਂ ਇੱਕ ਵਾਰੀ ਵੇਖੇ ਬੰਦੇ ਕਿੰਨੇ ਕਿ ਯਕੀਨ ਕਰੋ 3-4 ਬੰਦੇ ਉਹ ਵੀ ਮਾਹੌਲ ਉਡਾਉਣ ਵਾਲੇ ਸੀ। ਉਹਦੀ ਕਬਰ ਤੇ ਇੱਕ ਬੰਦਾ ਦੁਆ ਕਰਨ ਵਾਲਾ ਨਹੀਂ। ਉਹਦਾ ਤੁਸੀਂ ਕਹਿ ਸਕਦੇ ਹੋ ਹਸ਼ਰ, ਇਹ ਹਸ਼ਰ ਕਹਿ ਸਕਦੇ ਹੋ ਕਿ ਉਹਨੂੰ ਦੁਨੀਆ ਤੇ ਦਿਖਾਤਾ, ਲੇਕਿਨ ਜਿਹੜਾ ਜਹਾਜ਼ 'ਚ ਮਰਨ ਵਾਲਾ ਹਸ਼ਰ, ਉਹ ਤੇ ਸਾਡੇ 32 ਜਰਨੈਲ ਹੋਰ ਲੈ ਕੇ ਮਰਿਆ ਨਾਲ, ਉਹ ਤੇ ਸਾਡੀ ਪੂਰੀ ਫੌਜ ਲੈ ਕੇ ਚਲੇ ਗਏ, ਉਹਦੇ 'ਚ ਕਿੱਡੇ ਕਿੱਡੇ ਕਾਬਲ ਜਰਨੈਲ ਹੋਣਗੇ। ਇਸ ਵਾਸਤੇ ਇਹ ਜਿਹੜਾ ਕਹਿਣਾ ਨੇ ਕਿ ਉਹਨੂੰ ਜੇ ਇਹ ਕੀਤਾ ਉਹ ਕਿਤੇ, ਇਹ ਕਹਾਣੀਆਂ ਛੱਡ ਦਿਓ। ਫਿਰ ਕਹਿੰਦੇ ਜੀ ਅੱਛਾ ਜੀ ਗੱਲ ਆ ਕਿ ਪਾਕਿਸਤਾਨ ਨੂੰ ਜਨੂਬੀ ਕੋਰੀਆ ਨਹੀਂ ਬਣ ਸਕਦਾ। ਕਿਉਂ? ਬਿੱਲੀ ਨਾ ਗਈ, ਕਾਲੀ ਬਿੱਲੀ ਨਾ ਗਈ ਅੱਗੋਂ ਦੀ? ਕਿਉਂ ਅੱਗੇ ਕੀ ਕੋਈ ਕਲਨਾ ਕਰ ਲੋਤਾ? ਕੀ ਉਹਦੇ 'ਚ ਤੁਹਾਨੂੰ ਸ਼ੁਕਰ ਪੈਣ ਡੀਆਂ ਸੜਕ ਦੇ ਉੱਤੇ ਸੱਪ ਖਲੋਤੇ ਨੇ? ਕੀ ਵਜ੍ਹਾ ਹੈ ਕਿਉਂ ਨਹੀਂ ਬਣ ਸਕਦਾ? ਸ਼ਮਾਲੀ ਕੋਰੀਅਨ ਅਵਾਮ ਦੇ ਲੱਛਣਾਂ ਨਾਲ ਬਣਿਆ ਸੀ, ਤੇ ਤੁਹਾਡੇ ਆਪਣੇ ਲੱਛਣ ਵੇਖ ਲਓ, ਤੁਸੀਂ ਬਣਾ ਕੇ ਛੱਡੋਗੇ। ਸਾਡੇ ਤੇ ਇੱਥੇ ਆ ਕਿ ਕੋਈ ਵਜ਼ਾਰਤ ਵਾਸਤੇ, ਕੋਈ ਸਫਾਰਤ ਵਾਸਤੇ, ਕੋਈ ਉਹਦੇ ਵਾਸਤੇ ਦੀਨ ਵੇਚ ਦਿੰਦਾ, ਮਾਂ ਭੈਣ ਵੇਚ ਦਿੰਦਾ। ਧਰਤੀ ਕੌਣ ਦੀ? ਮਾਂ ਨਹੀਂ ਹੁੰਦੀ। ਮਾਂ ਬੋਲੀ ਕੌਣ ਦੀ? ਮਾਂ ਨਹੀਂ ਹੁੰਦੀ। ਮਾਂ ਬੋਲੀ ਵੇਚ ਦੇਗਾ, ਪੰਜਾਬੀ ਨੂੰ ਜ਼ਬਾਨ ਨੂੰ ਵੇਚ ਦੇਗਾ, ਕੋਈ ਹੋਰ ਕਿਸੇ ਨੂੰ ਵੇਚ ਦੇਗਾ, ਧਰਤੀ ਮਾਂ ਨੂੰ ਵੇਚ ਦੇਗਾ। ਵਜ਼ਾਰਤ ਚਾਹੀਦੀ ਸਾਨੂੰ। ਤੇ ਤੁਸੀਂ ਜਦੋਂ ਤੁਹਾਨੂੰ ਵਜ਼ਾਰਤਾਂ ਵਾਸਤੇ ਤੁਸੀਂ ਆਪਣਾ ਇੱਜ਼ਤ ਦੇਣ ਨੂੰ ਤਿਆਰ ਹੋ, ਗੈਰਤ ਛੱਡਣ ਨੂੰ ਤਿਆਰ ਹੈ, ਮਾਂ ਨਾਲ ਗੱਦਾਰੀ ਕਰਨ ਨੂੰ ਤਿਆਰ ਹੈ, ਤੇ ਤੁਸੀਂ ਸ਼ਮਾਲੀ ਕੋਰੀਆ ਕਿਉਂ ਨਹੀਂ ਬਣ ਸਕਦੇ ਬਈ? ਤੇ ਕੀ ਰਹਿ ਕੀ ਗਿਆ ਬਾਕੀ? ਕਰਨ ਕਿਤੇ ਅੱਛਾ ਇਹ ਜਿਹੜੇ ਕਰਾਰਦਾਦਾਂ ਹੁੰਦੀਆਂ ਜਿਹੜੀਆਂ ਜੀ ਅਮੈਂਡਮੈਂਟਸ ਹੈ ਜੀ, 26ਵੀਂ ਤਰਮੀਮ, 27ਵੀਂ ਤਰਮੀਮ। ਅੱਛਾ ਜੀ ਇਹ ਇਲਜ਼ਾਮ ਲਾਇਆ ਜਾਂਦਾ ਜੀ ਸਟੈਬਲਿਸ਼ਮੈਂਟ ਨੇ ਕਰਾਇਆ। ਅੱਛਾ ਸਟੈਬਲਿਸ਼ਮੈਂਟ MNA ਇਲੈਕਸ਼ਨ ਜਿਹੜੇ ਸੀ, ਸਟੈਬਲਿਸ਼ਮੈਂਟ ਜਿੱਤੀ ਸੀ। ਕੋਈ ਫੌਜੀ ਜਰਨੈਲ MNA ਹੈ ਸੀ, ਕੋਈ ਕਰਨਲ ਜਨਰਲ ਮੇਜਰ ਹਵਾਲਦਾਰ MNA ਹੈ ਸੀ। ਤੇ ਜੇ ਨਹੀਂ ਸਨ ਤੇ ਤੁਹਾਨੂੰ ਉਹਨਾਂ ਨੇ ਇਹ ਕਿਹਾ ਹੋ ਜ਼ਿਆਦਾ, ਚਲੋ ਮੰਨ ਲਓ ਵੀ ਤੂੰ ਸਾਡਾ ਇਲਜ਼ਾਮ ਸਹੀ ਹੈ, ਇਹ ਕਿਹਾ ਹੋਗਾ ਨਾ ਵੀ ਤੂੰ ਬਈ ਵੋਟ ਪਾ। ਤੇ ਜੇ ਤੁਸੀਂ ਅਸਤੀਫਾ ਦੇ ਕੇ ਕੰਜਰੋ ਘਰ ਚਲੇ ਜਾਂਦੇ ਹੋ, ਗੈਰਤਮੰਦ ਬਣਦੇ, ਮੁਤਮਿਨ ਬੇਗੈਰਤ ਨਾ ਬਣਦੇ, ਫਿਰ ਕੀ ਕਰਦੇ ਹੋ? ਤੁਹਾਨੂੰ ਘਰੋਂ ਜਾ ਕੇ ਕੱਢ ਕੇ ਗੋਲੀ ਮਾਰਦੇ, ਕੜਕੜ ਵੀ ਤੁਹਾਨੂੰ ਮਾਰ ਦੇਣਾ, ਤੁਸੀਂ ਵੋਟ ਨਹੀਂ ਪਾਣੀ। ਨਹੀਂ, ਕਦੇ ਵੀ ਨਹੀਂ। ਉਹਦੇ ਗੰਦੇ ਆਂਡੇ ਸਾਫ਼ ਹੋਈ। ਤੁਸੀਂ ਬੇਗੈਰਤ ਹੋ। ਤੁਹਾਡੇ 'ਚ ਗੈਰਤ ਹੁੰਦੀ ਤੁਸੀਂ ਫਾਰਮ 47 ਤੇ ਹਕੂਮਤ ਕਾਇਮ ਨਾ ਕਰਦੇ। ਔਰ ਉਹ ਵੀ ਬੇਗੈਰਤ ਨੇ ਆਪੋਜੀਸ਼ਨ ਵਾਲੇ ਵੀ, ਜਿਹੜੇ ਝੂਠੀ ਸਿਆਸਤ ਕਰਦੇ ਆ। ਖਾਰ ਉਹਦੇ 'ਚ ਕੋਈ ਵੀ ਆ, ਕੋਈ PTI ਆ, ਕੋਈ CTI ਆ, ਕੋਈ TTI ਆ, ਕੋਈ DTI ਆ, ਕੋਈ ਮੁਸਲਿਮ ਲੀਗ ਹੋ ਗਿਆ, ਕੋਈ ਪੀਪਲ ਪਾਰਟੀ, ਜਿਹੜੇ ਇਸ ਤਰ੍ਹਾਂ ਦੀ ਸਿਆਸਤ ਕਰ ਰਹੇ ਨੇ। PTI 'ਚ ਕਿੰਨੇ ਭੜਵੇ ਬੈਠੇ ਨੇ? PTI ਭੜਵੇ ਹੈ ਨਹੀਂ? ਕੀ ਕਰਨ ਡਏ ਨੇ? ਇਮਰਾਨ ਖਾਨ ਜੇਲ੍ਹ 'ਚ ਕਿਹੜੀ ਗੱਲੋਂ? ਇਹਨਾਂ ਭੜਵਿਆਂ ਦੀ ਵਜ੍ਹਾ ਨਾਲ, ਜਾਂ ਹੋਰ ਕਿਸ ਤਰ੍ਹਾਂ ਗਲਤ ਕੰਮ ਕਿਉਂ ਨਹੀਂ ਸੁਲਝਾ ਹੋ ਰਿਹਾ ਹਾਲਾਤ? ਭੜਵਿਆਂ ਦੀ ਵਜ੍ਹਾ ਨਾਲ। ਇਸ ਵਾਸਤੇ ਇਦਾਂ ਨਾ ਕਰੋ। ਇਹ ਕਰੋ ਕਿ ਤੁਸੀਂ ਆਪਣਾ ਮੂੰਹ ਵੇਖੋ, ਆਪਣਾ ਦੇਖੋ, ਸਭ ਕੁਝ ਹੋ ਸਕਦਾ। ਨਹੀਂ ਤੇ ਹੋਣਾ ਪਤਾ ਕੀ ਜੇ, ਅਗਰ ਤੁਸੀਂ ਇਹ ਨਾ ਸੰਭਾਲਿਆ ਨਵੀਆਂ ਕਹਾਣੀਆਂ ਕਿ ਜੀ ਫਲਾਣਾ ਹੋ ਜੇ, ਰਾਤ ਹਨੇਰੀ ਦੇ ਨਾ, ਇਹ ਸਿਸਟਮ ਤੁਹਾਨੂੰ ਸਿਖਾਉਂਦਾ ਹੈ। ਸਿਸਟਮ ਦੀ ਬਕਾ ਇਸੇ ਗੱਲ 'ਚ ਹੈ ਕਿ ਤੁਸੀਂ ਐਵੇਂ ਨਮੂਨੀਆਂ ਦੀਆਂ ਗੱਲਾਂ ਤੇ, ਐਸੀਆਂ ਗੱਲਾਂ ਤੇ ਜਿਹਨਾਂ ਦਾ ਮੁੱਢ ਸਿਰ ਨਹੀਂ, ਬਹਿਸਾਂ ਕਰੋ ਤੇ ਅਸਲ ਬੱਲੇ ਜਾਓ ਨਾ। ਤੇ ਮੈਂ ਤੁਹਾਨੂੰ ਇਹ ਗੱਲ ਦੱਸਾਂ ਕਿ ਹੋਣ ਕੀ ਵਾਲਾ ਜੇ, ਗੌਰ ਨਾਲ ਸੁਣ ਲਓ। ਇੱਥੇ ਐਡਾ ਖਤਰਨਾਕ ਇਨਕਲਾਬ ਆਉਣਾ, ਪਤਾ ਨਹੀਂ ਕਿੰਨੇ ਲਿਆਉਣਾ, ਮੈਨੂੰ ਨਹੀਂ ਪਤਾ। ਮੈਂ ਤੇ ਨਹੀਂ ਹੋਣਾ, ਮੇਰੀ ਤੇ ਉਮਰ, ਮੈਂ ਤੇ 86 ਸਾਲ ਦਾ, ਮੈਂ ਤੇ ਇੱਕ ਧੱਕਾ ਨਹੀਂ ਖਾ ਸਕਦਾ। ਇਨਕਲਾਬ ਕਿੰਨੇ ਲਿਆਉਣਾ ਮੈਨੂੰ ਪਤਾ, ਕਿਸੇ ਨੂੰ ਵੀ ਨਹੀਂ ਪਤਾ। ਲੇਕਿਨ ਜਿਹੜਾ ਸਾਹਮਣੇ ਨਜ਼ਰ ਆਣ ਡਿਆ ਨਾ, ਕੰਧ ਤੇ ਲਿਖਿਆ ਵੱਡਾ ਸਾਰਾ, ਉਹ ਇਹ ਦੱਸਦਾ ਪਿਆ 5 ਕਰੋੜ ਬੰਦਾ ਮਰਨਾ ਇੱਥੇ ਹੁਣ। 5 ਕਰੋੜ। ਤੇ 5 ਕਰੋੜ ਨਾ ਜ਼ਾਇਆ ਕਰੋ। ਇਨਸਾਨ ਦਾ ਖੂਨ ਬੜਾ ਕੀਮਤੀ ਹੈ। ਸਾਰੇ ਆਪਣੀ ਜਗ੍ਹਾ ਤੇ ਆ ਜਾਓ। ਹਰ ਬੰਦਾ ਆਪਣੀ ਸਲਾਹ ਕਰ ਲਓ। ਹਰ ਬੰਦਾ ਆ ਜਾਓ। ਇਸ ਵਾਸਤੇ ਨਹੀਂ ਆ ਜਾਓ ਕਿ ਇਸਾਕ ਸੋਤਾ ਕਹਿਣ ਡਿਆ, ਬਾਬਾ ਸੋਤਾ ਕਹਿਣ ਡਿਆ। ਨਹੀਂ, ਬਾਬੇ ਸੋਤੇ ਨੂੰ ਤਫਾ ਕਰੋ। ਬਾਬੇ ਸੋਤੇ ਛੱਡੋ, ਉਹਦੀ ਕੋਈ ਵੈਲਿਊ ਨਹੀਂ। 2 ਟਕੇ ਦੀ ਵੈਲਿਊ ਨਹੀਂ। ਤੁਹਾਡੀ ਵੈਲਿਊ ਆਵਾਮ ਦੀ, ਆਪਣੀ ਬਕਾ ਵਾਸਤੇ, ਆਪਣੇ ਮੁਲਕ ਦੀ ਬਕਾ ਵਾਸਤੇ ਫੌਜੀ, ਸਿਆਸੀ ਅਦਾਰੇ ਸਾਰੇ ਰਲ ਮਿਲ ਕੇ ਆਪਣੀ ਜਗ੍ਹਾ ਤੇ ਆ ਜਾਓ। ਅਜੇ ਵੀ ਬਹੁਤ ਵੇਲਾ। ਜੋ ਕਰ ਲਿਆ ਉਹਨੂੰ ਮਾਫ ਕਰੋ। ਇੱਕ ਦੂਸਰੇ ਨੂੰ ਸਾਰੇ ਮਾਫ ਕਰ ਦਿਓ, ਮਾਫੀ ਤਾਫੀ ਕਰਕੇ। ਹੋਰ ਕੋਈ ਹੱਲ ਨਹੀਂ। ਜੇ ਤੁਸੀਂ ਪਿਛਲੇ ਹਿਸਾਬ ਲੈਣੇ, ਜੇ ਕਿਸੇ ਨਹੀਂ ਦੇਣੇ, ਮਾਫੀਆਂ ਸ਼ਾਫੀਆਂ ਕਰੋ ਇੱਕ ਦੂਸਰੇ ਨੂੰ, ਤੇ ਤੁਸੀਂ ਇਕੱਠੇ ਹੋ ਕੇ ਬਹਿ ਜਾਓ। ਇਹ ਮੁਲਕ ਬਚਾ ਲਓ। ਨਹੀਂ ਤੇ ਫਿਰ 5 ਕਰੋੜ।